ਅਗਲੀ ਜਿਹੜੀ ਗੱਲਬਾਤ ਆ, ਲਾਸ ਐਂਜਲਸ ਟਾਈਮਜ਼ ਨੇ ਅੱਜ ਕਾਫੀ ਵੱਡਾ ਆਰਟੀਕਲ ਲਿਖਿਆ ਵੀ ਕਿਸ ਤਰ੍ਹਾਂ ਬੇਕਰਸਫੀਲਡ ਦੇ ਵਿੱਚ ਜਿਹੜੀਆਂ ਬਾਰਡਰ ਪੈਟਰੋਲ ਏਜੰਟਸ ਵੱਲੋਂ ਰੇਡਸ ਪਈਆਂ ਸੀਆਂ ਉਹਦੇ ਨਾਲ ਤੇ ਟਰੰਪ ਉਹਨਾਂ ਦੀਆਂ ਇਮੀਗ੍ਰੇਸ਼ਨ ਪਾਲਿਸੀਆਂ ਨਾਲ ਲੋਕਾਂ ਦੇ ਵਿੱਚ ਹਫੜਾ ਦਫੜੀ ਜਿਹੜੀ ਆ ਉਹ ਮਚੀ ਹੋਈ ਹੈਗੀ ਆ। ਜਨਵਰੀ 7 ਨੂੰ ਕਹਿੰਦੇ ਵੀ ਇਮੀਗ੍ਰੇਸ਼ਨ ਦੇ ਜਿਹੜੇ ਵਕੀਲ ਆ ਉਹਨਾਂ ਦੇ ਫੋਨ ਧੜਾ ਧੜ ਵੱਜਣ ਲੱਗ ਪਏ ਸੀ ਫਾਰਮ ਵਰਕਰ ਇਮੀਗ੍ਰੈਂਟਸ ਵੱਲੋਂ। ਉਹਨਾਂ ਨੂੰ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ ਸੀਗੀਆਂ ਵੀ ਇੱਥੇ ਲੋਕਾਂ ਨੂੰ ਅਰੈਸਟ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈਗਾ। ਬਾਰਡਰ ਪੈਟਰੋਲ ਜਿਹੜਾ ਕਿ ਯੂਨਿਟ ਹੈ US ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਦਾ ਤੇ ਇਹ ਇਹਨਾਂ ਨੇ 300 ਮੀਲ ਦੂਰ ਜਿਹੜਾ ਆ ਐਲ ਸੈਂਟਰੋ ਤੋਂ ਉੱਥੇ ਆ ਕੇ ਬੇਕਰਸਫੀਲਡ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ 3 ਦਿਨ ਲਗਾਤਾਰ ਲੋਕਾਂ ਨੂੰ ਅਰੈਸਟ ਕਰਨਾ ਸ਼ੁਰੂ ਕੀਤਾ। 1000 ਤੋਂ ਵੱਧ ਲੋਕ ਅਰੈਸਟ ਕੀਤੇ ਗਏ ਆ ਲਾਸ ਐਂਜਲਸ ਟਾਈਮ ਦੇ ਮੁਤਾਬਕ। ਉਹਦੇ ਵਿੱਚੋਂ ਬਹੁਤਿਆਂ ਨੂੰ ਬਾਅਦ ਦੇ ਵਿੱਚ ਛੱਡ ਦਿੱਤਾ ਗਿਆ। 80 ਦੇ ਕਰੀਬ ਜਿਹੜੇ ਜਿਨ੍ਹਾਂ ਦੇ ਕੋਈ ਨਾ ਕੋਈ ਰੈਕਡ ਸੀਗਾ ਉਹਨਾਂ ਨੂੰ ਫੜ ਲਿਆ ਗਿਆ। ਪਰ ਸਭ ਤੋਂ ਵੱਡਾ ਇਸ਼ੂ ਇਹ ਆ ਵੀ ਕਹਿੰਦੇ ਵੀ ਯੂਜ਼ਲੀ ਜਦੋਂ ਆਈਸ ਜਾਂ ਬਾਰਡਰ ਪੈਟਰੋਲ ਏਜੰਟਸ ਆ ਉਹ ਉਹਨਾਂ ਦੇ ਕੋਲ ਜਿਹੜੇ ਬੰਦੇ ਨੂੰ ਅਰੈਸਟ ਕਰਨਾ ਉੱਥੇ ਜਾਂਦੇ ਆ, ਨਾ ਕਿ ਉਹਨਾਂ ਨੇ ਹਾਈਵੇ 99 ਉਹ ਵੀ ਕਹਿੰਦੇ ਤੜਕੇ 5 ਵਜੇ ਜਿਸ ਟਾਈਮ ਲੋਕ ਖੇਤਾਂ ਦੇ ਵਿੱਚ ਸੰਤਰੇ ਨਿੰਬੂ ਤੋੜਨ ਜਾਂਦੇ ਹੈਗੇ ਆ। ਸੋ ਇਹਦਾ ਅਸਰ ਕੀ ਪਿਆ, ਸਾਰੇ ਸਟੋਰ ਖਾਲੀ ਹੋ ਗਏ, ਖੇਤਾਂ ਦੇ ਵਿੱਚੋਂ ਲੋਕ ਕੰਮ ਕਰਨ ਜਾਣੋਂ ਹਟ ਗਏ। ਲੋਕਾਂ ਨੇ ਆਪਣੇ ਨਿਆਣੇ ਜਿਹੜੇ ਆ ਉਹ ਸਕੂਲਾਂ ਦੇ ਵਿੱਚ ਭੇਜਣੇ ਬੰਦ ਕਰ ਦਿੱਤੇ। ਪੂਰੀ ਤਰ੍ਹਾਂ ਜਿੱਦਾਂ ਇੱਕ ਤਰ੍ਹਾਂ ਨਾਲ ਕਹਿੰਦੇ ਵੀ ਇਹ ਡੈਡ ਟਾਊਨ ਬਣ ਗਿਆ। ਲਾਸ ਐਂਜਲਸ ਟਾਈਮਜ਼ ਇਹ ਰਿਪੋਰਟ ਕਰ ਰਹੀ ਹੈਗੀ ਆ। ਐਗਜ਼ੈਕਟਲੀ 78 ਲੋਕ ਉਹਨਾਂ ਨੇ ਅਰੈਸਟ ਕੀਤੇ ਆ। 1000 ਪਹਿਲਾਂ ਫੜੇ ਸੀ ਪਰ ਬਾਅਦ ਚ ਛੱਡ ਦਿੱਤੇ ਗਏ। ਪਰ ਬਿਹੇਵੀਅਰ ਇਸ ਤਰ੍ਹਾਂ ਦਾ ਸੀ ਵੀ ਇੱਕ ਬਾਰਡਰ ਪੈਟਰੋਲ ਏਜੰਟ ਨੇ ਇੱਕ ਟਰੱਕ ਜੋ ਛੋਟਾ ਸਮਾਲ ਟਰੱਕ ਆ ਪਿਕਅਪ ਉਸ ਨੂੰ ਰੋਕਿਆ ਤੇ ਉਹਦੇ ਡਰਾਈਵਰ ਨੂੰ ਕਿਹਾ ਵੀ ਪੇਪਰ ਦਿਖਾਲ। ਉਹਨੂੰ ਕਿਹਾ ਵੀ ਠੀਕ ਆ ਮੈਂ ਕੱਢਦਾ। ਇਨ ਦਾ ਮੀਨ ਟਾਈਮ ਇੱਕ ਕਹਿੰਦਾ ਬਾਰਡਰ ਪੈਟਰੋਲ ਏਜੰਟ ਨੇ ਉਹਦੇ ਟਾਇਰ ਸਲੈਸ਼ ਕਰਨੇ ਸ਼ੁਰੂ ਕਰ ਦਿੱਤੇ, ਪਾੜ ਤੇ ਉਹ ਬਾਅਦ ਦੇ ਵਿੱਚ ਉਹਨੂੰ ਛੱਡ ਵੀ ਦਿੱਤਾ ਗਿਆ। ਹਾਲਾਂਕਿ ਉਹ ਬੰਦਾ ਜਿਹੜਾ ਖੁਦ ਆਪ US ਦਾ ਸਿਟੀਜ਼ਨ ਸੀ ਜਿਹੜਾ ਉਸ ਪਿਕਅਪ ਦਾ ਡਰਾਈਵਰ ਸੀਗਾ। ਸੋ ਇਦਾਂ ਦਾ ਜਿਹੜਾ ਡਰ ਵਾਲਾ ਮਾਹੌਲ ਆ ਯੂਨਾਈਟਿਡ ਫਾਰਮ ਵਰਕਰਸ ਦੇ ਆਫੀਸ਼ੀਅਲਸ ਤੇ ਜਿਹੜੇ ਉਹਨਾਂ ਦੇ EMPLOYEES ਆ ਉਹ ਉਹਨਾਂ ਨੇ ਦੱਸਿਆ ਹੈਗਾ। ਕਹਿੰਦੇ ਵੀ 200 ਲੋਕ ਜਿਹੜੇ ਡਿਟੇਨ ਕੀਤੇ ਗਏ ਸੀ ਉਹ ਪਹਿਲੇ 2 ਦਿਨਾਂ 'ਚ ਕੀਤੇ ਗਏ ਸੀ। ਟੋਟਲ 1000 ਦੇ ਕਰੀਬ ਲੋਕਾਂ ਨੂੰ ਇਸ ਜਿਹੜੀ ਬਾਰਡਰ ਪੈਟਰੋਲ ਏਜੰਸੀ ਆ ਉਹਨਾਂ ਵੱਲੋਂ ਡਿਟੇਨ ਕੀਤਾ ਗਿਆ ਸੀ। ਹੋਮ ਡਿਪੂ ਤੋਂ ਲੋਕਾਂ ਨੂੰ ਚੱਕਿਆ ਗਿਆ। ਰਾਊਟ ਜਿਹੜਾ 99 ਆ ਉੱਥੋਂ ਗਰੋਸਰੀ ਸਟੋਰਾਂ ਤੋਂ ਗੈਸ ਸਟੇਸ਼ਨਾਂ ਤੋਂ ਇਹ ਕਹਿੰਦੇ ਵੀ ਇੱਕ ਤਰ੍ਹਾਂ ਦੇ ਨਾਲ ਜੋ ਐਗਰੀਕਲਚਰ ਵਰਕਰਸ ਤੇ ਡੇ ਲੇਬਰਰਸ ਆ ਉਹਨਾਂ ਨੂੰ ਟਾਰਗੇਟ ਕੀਤਾ ਗਿਆ। ਕੈਸੀ ਕ੍ਰੀਮਰ ਪ੍ਰੈਜ਼ੀਡੈਂਟ ਹੈਗੇ ਕੈਲੀਫੋਰਨੀਆ ਸਿਟਰਸ ਮਿਚਲ ਦੇ ਟ੍ਰੇਡ ਐਸੋਸੀਏਸ਼ਨ। ਤੇ ਆਹੀ ਦਿਨ ਆ ਆਹੀ ਸਮਾਂ ਆ ਵੀ ਜਿਸ ਟਾਈਮ ਦੇ ਉੱਤੇ ਔਰੇਂਜਸ ਜਿਹੜੇ ਸੰਤਰੇ ਆ ਨਿੰਬੂ ਆ ਉਹਨਾਂ ਦੀ ਜਿਹੜੀ ਖੇਤੀਬਾੜੀ ਉਹਨਾਂ ਨੂੰ ਤੋੜਿਆ ਜਾਂਦਾ ਹੈਗਾ। ਤੇ ਜਿਹੜੇ ਲੋਕ ਕਹਿੰਦੇ ਵੀ 5 ਵਜੇ 6 ਵਜੇ ਤੜਕੇ ਉੱਠ ਕੇ ਕੰਮ ਨੂੰ ਜਾਂਦੇ ਆ ਉਹਨਾਂ 'ਚ ਕਿਹੜੇ ਲੋਕ ਹੋਊਗੇ ਜਿਹੜੇ ਵਾਇਲੈਂਟ ਕ੍ਰਾਈਮ ਕਰਨ ਵਾਲੇ ਆ ਜਾਂ ਡਰੱਗ ਡੀਲਰ ਆ। ਉਹ 5 ਜਾਂ 6 ਵਜੇ ਤੜਕੇ ਉੱਠ ਕੇ ਥੋੜ੍ਹਾ ਖੇਤਾਂ ਨੂੰ ਜਾਂਦੇ ਹੈਗੇ ਆ। ਸੋ ਇਹ ਐਂਟੋਨੀਓ ਡੇ ਲਿਓਰਾ ਬਰਸਟ ਕਰਕੇ ਇੱਕ ਸਪੋਕਸਮੈਨ ਹੈ UFW ਦੇ। ਕਹਿੰਦੇ ਵੀ ਲੋਕਾਂ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਡਰ ਆ, ਬਹੁਤ ਜ਼ਿਆਦਾ ਫੀਅਰ ਹੈਗਾ, ਐਂਗਜ਼ਾਇਟੀ ਹੈਗੀ ਆ ਵੀ ਸਾਨੂੰ ਕਿਹੜੇ ਵੇਲੇ ਜਿਹੜਾ ਚੱਕਿਆ ਜਾਊਗਾ। ਕ੍ਰੀਮਰ ਐਸਟੀਮੇਟ ਕਰਦੇ ਵੀ 25% ਜਿਹੜੇ ਇਮੀਗ੍ਰੈਂਟ ਵਰਕਰਸ ਆ ਉਹ ਘਰਾਂ ਦੇ ਵਿੱਚ ਹੀ ਰਹੇ ਪਹਿਲੇ 2 ਦਿਨ ਤੇ ਉਹ ਤੋਂ ਬਾਅਦ 75% ਵਰਕਰ ਆਪਣੇ ਘਰਾਂ 'ਚ ਰਹੇ ਜਨਵਰੀ 10 ਤੱਕ। ਹਾਲਾਂਕਿ ਇਹ ਬਾਰਡਰ ਪੈਟਰੋਲ ਵਾਲੇ ਜਿਹੜੇ ਸੀ ਐਲ ਸੈਂਟਰੋ ਤੋਂ ਆਏ ਸੀ। ਜਨਵਰੀ 10 ਤੋਂ ਬਾਅਦ ਇਹ ਜੋ ਵਾਪਸ ਆ ਐਲ ਸੈਂਟਰੋ ਨੂੰ ਗਏ ਹੈਗੇ ਆ। ਜਿਹੜੇ ਸਪੈਨਿਸ਼ ਮੂਲ ਦੇ ਲੋਕਾਂ ਦੇ ਫੂਡ ਟਰੱਕ ਸੀ, ਉਹਨਾਂ ਦੇ ਸਟੋਰ ਸੀ, ਉੱਥੇ ਤਾਂ ਇੱਕ ਤਰ੍ਹਾਂ ਦੇ ਨਾਲ ਕਹਿੰਦੇ ਵੀ ਖਾਲੀ ਸੀ। ਕੋਈ ਵੀ ਉੱਥੇ ਤੁਹਾਨੂੰ ਦਿਸ ਨਹੀਂ ਰਿਹਾ ਸੀ ਵੀ ਕੋਈ ਬੰਦਾ ਉੱਥੇ ਆ ਰਿਹਾ ਕਿ ਨਹੀਂ ਆ ਰਿਹਾ। ਕੈਲੀਫੋਰਨੀਆ ਇਦਾਂ ਦੀ ਸਟੇਟ ਆ ਅਮਰੀਕਾ ਦੇ ਵਿੱਚ ਜਿਹੜੀ ਪੂਰੀ ਅਮਰੀਕਾ ਨੂੰ 90% ਔਰੇਂਜਸ, ਮੈਂਡਰਿਨਸ, ਲੈਮਨਸ ਤੇ ਗ੍ਰੇਪ ਫਰੂਟ ਪ੍ਰੋਵਾਈਡ ਕਰਦੀ ਆ। ਤੇ 20% ਜਿਹੜੇ ਫਾਰਮ ਵਰਕਰਸ ਆ 24,000 ਦੇ ਕਰੀਬ ਸਿਟਰਸ ਦੇ ਜਿਹੜੇ ਆ ਉਹਨਾਂ ਦੇ ਕੋਲ ਪੇਪਰ ਵਰਕ ਨਹੀਂ ਹੈਗਾ ਜਾਂ ਕਈ 2 ਨੰਬਰ ਦੇ ਵਿੱਚ ਕੰਮ ਕਰਦੇ ਆ। ਤੇ ਜੇ ਉਹ ਸਾਰੇ ਭੱਜ ਗਏ ਤੇ ਫਿਰ ਆਮ ਲੋਕਾਂ ਨੂੰ ਜਿਹੜਾ ਇਹ ਫਲ ਫਰੂਟ ਆ ਉਹ ਕਿੱਥੋਂ ਮਿਲੂਗਾ। ਕਹਿੰਦੇ ਵੀ 1 ਮਿਲੀਅਨ ਦੇ ਕਰੀਬ ਬੱਚੇ ਕੈਲੀਫੋਰਨੀਆ 'ਚ ਜਿਹੜੇ ਹੈਗੇ ਆ
ਉਹਨਾਂ ਚੋਂ 10% ਜਿਹੜੀ ਸਕੂਲ ਦੀ ਪੋਪੂਲੇਸ਼ਨ ਆ ਉਹਨਾਂ ਦੇ ਕੋਲ ਘੱਟੋ ਘੱਟ ਇੱਕ ਪੇਰੈਂਟ ਜਿਹੜਾ ਆ ਉਹ ਅਨਡਾਕੂਮੈਂਟਡ ਹੈਗਾ, ਤੇ 1,15,000 ਦੇ ਕਰੀਬ ਇਹ ਬਣਦੇ ਹੈਗੇ ਆ। ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ ਨੇ ਕੋਈ ਡਿਸਕਲੋਜ਼ ਨਹੀਂ ਕੀਤਾ ਵੀ ਉਹਨਾਂ ਨੇ ਇਹ ਆਥੋਰਾਈਜ਼ ਕੀਤੀ ਸੀ ਰੇਡ, ਕਿਉਂ ਕੀਤੀ ਸੀ, ਹਾਲਾਂਕਿ ਇਹ ਟਰੰਪ ਹੋਣਾ ਦੇ ਚਾਰਜ ਲੈਣ ਤੋਂ ਪਹਿਲਾਂ ਜਿਹੜੀ ਆ ਰੇਡ ਇਹ ਕੀਤੀ ਗਈ ਹੈਗੀ ਆ। ਕਾਂਗਰਸਮੈਨ ਡੇਵਿਡ ਵਲਡਾਓ ਜੋ ਹੈਗੇ ਹੈਨਫੋਰਡ ਤੋਂ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈ ਵੀ ਮੇਰੇ ਆਫਿਸ ਨੇ ਵੀ ਬਹੁਤ ਸਾਰੀਆਂ ਕਾਲਸ ਰਿਸੀਵ ਕੀਤੀਆਂ ਮੇਰੇ ਕਨਸਟੀਚੁਐਂਟਸ ਵੱਲੋਂ, ਤੇ ਉਹਨਾਂ ਦੇ ਪਰਿਵਾਰ ਜਿਹੜੇ ਡਰ ਰਹੇ ਹੈਗੇ ਆ ਵੀ ਮੈਂ ਇਸ ਤਰ੍ਹਾਂ ਦਾ ਜਿਹੜਾ ਪ੍ਰੋਗਰਾਮ ਆ ਉਹਦੀ ਸਪੋਰਟ ਨਹੀਂ ਕਰਦਾ। ਹਾਂ, ਜਿਹੜੇ ਕ੍ਰਿਮੀਨਲ ਲੋਕ ਹੈਗੇ ਆ ਉਹਨਾਂ ਨੂੰ ਜ਼ਰੂਰ ਅਰੈਸਟ ਕਰੋ, ਪਰ ਜਿਹੜੇ ਆਮ ਲੋਕ ਕੰਮ ਕਰ ਰਹੇ ਹੈਗੇ ਆ ਉਹਨਾਂ ਨੂੰ ਤੁਸੀਂ ਨਾ ਡਰਾਓ। ਗ੍ਰੈਗਰੀ ਬੋਵਿਨ ਚੀਫ ਹੈਗੇ ਆ ਬਾਰਡਰ ਪੈਟਰੋਲ ਐਲ ਸੈਂਟਰੋ ਸੈਕਟਰ ਦੇ, ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਕਿਹਾ ਵੀ ਉਹਨਾਂ ਨੇ ਆਪਰੇਸ਼ਨ ਰਿਟਰਨ ਟੂ ਸੈਂਡਰ ਕਰਕੇ ਸ਼ੁਰੂ ਕੀਤਾ ਸੀ, ਜਿਹਦੇ ਵਿੱਚ 60 ਦੇ ਕਰੀਬ ਏਜੰਟਸ ਉਹ ਲਾਏ ਗਏ ਸੀਗੇ। ਸੋ ਹਾਲਾਂਕਿ ਜੋ ਬਾਰਡਰ ਪੈਟਰੋਲ ਕਲੇਮ ਇਹ ਕਰਦਾ ਆ ਵੀ ਵਿਦਿਨ 100 ਮਾਈਲਸ ਆਫ ਐਨੀ ਐਕਸਟਰਨਲ ਬਾਉਂਡਰੀ ਆਫ US ਉਹ ਸਰਚ ਕਰ ਸਕਦੇ ਹੈਗੇ ਆ, ਪਰ ਬਹੁਤ ਵੱਡੀ ਜਿਹੜੀ ਪੋਪੂਲੇਸ਼ਨ ਆ ਅਮਰੀਕਾ ਦਾ, ਜਿਹੜਾ 2 ਆਊਟ ਆਫ 3 ਲੋਕ ਜਿਹੜੇ ਰਹਿੰਦੇ ਆ ਉਹ ਵਿਦਿਨ 100 ਮਾਈਲ ਬਾਰਡਰ ਜ਼ੋਨ ਦੇ ਵਿੱਚ ਹੀ ਰਹਿੰਦੇ ਹੈਗੇ। ਜੀ ਬਿਲਕੁਲ, ਇਸ ਟਾਈਮ ਬਹੁਤ ਸਾਰੇ ਜਿਹੜੇ ਕਿਸਾਨ ਆ ਉਹ ਇਸ ਗੱਲੋਂ ਜਿਹੜੇ ਫਿਕਰਮੰਦ ਹੋਏ ਪਏ ਆ, ਕਹਿੰਦੇ ਵੀ ਜਿਹੜੇ ਲੇਬਰ ਵਰਕਰਸ ਦੇ ਉੱਤੇ ਵੀ ਜਿਹੜਾ ਕ੍ਰੈਕਡਾਊਨ ਦੀ ਇਹਨਾਂ ਨੇ ਗੱਲ ਕੀਤੀ ਆ ਵੀ ਸਾਡੀਆਂ ਜਿਹੜੀਆਂ ਕ੍ਰੌਪਸ ਆ ਉਹ ਹੁਣ ਰੌਟ ਹੋਣਗੀਆਂ, ਸੜਨਗੀਆਂ, ਗਲਣਗੀਆਂ ਜਦੋਂ ਉਸ ਨੂੰ ਤੋੜਨ ਦੇ ਲਈ, ਉਹਨੂੰ ਹਾਰਵੈਸਟ ਕਰਨ ਦੇ ਲਈ ਕੋਈ ਲੋਕ ਜਿਹੜੇ ਉਹ ਨਹੀਂ ਲੱਭਣਗੇ। ਫਲੋਰੀਡਾ ਦੇ ਵਿੱਚ ਇਸ ਤਰੀਕੇ ਦੀ ਹੀ ਕਹਿੰਦੇ ਵੀ ਛਾਪੇਮਾਰੀ ਤੇ ਇਸ ਤਰੀਕੇ ਦੀ ਜਿਹੜੀ ਸਖਤੀ ਲਿਆਂਦੀ ਗਈ ਸੀ, ਉਸ ਤੋਂ ਬਾਅਦ ਦੇ ਵਿੱਚ ਕੀ ਹੋਇਆ ਵੀ ਫਲੋਰੀਡਾ 'ਚ ਕਹਿੰਦੇ ਕੰਮ ਕਰਨ ਵਾਲੇ ਬੰਦੇ ਹੀ ਜਿਹੜੇ ਉਹ ਨਹੀਂ ਲੱਭ ਰਹੇ। ਜਿਹੜੇ ਇੱਥੇ ਅਕਸਰ ਰੌਲਾ ਪਾਉਂਦੇ ਰਹਿੰਦੇ ਨਾ ਵੀ ਮਾਈਗ੍ਰੈਂਟਸ ਨੇ ਜਿਹੜੀਆਂ ਜੌਬਾਂ ਲੈ ਲਈਆਂ, ਪਰ ਆ ਜਿਹੜੇ ਬਾਕੀ ਇੱਥੇ ਦੇ ਲੋਕ ਨੇ ਜਿਨ੍ਹਾਂ ਨੂੰ ਆਪਾਂ ਗੋਰੇ ਵੀ ਆਖ ਦਿੰਦੇ ਆ, ਉਹ ਕੰਮ ਨਹੀਂ ਕਰਦੇ, ਉਹ ਵੈਲਫੇਅਰ ਤੇ ਜੀਣਾ ਗਿੱਝੇ ਪਏ ਨੇ। ਉਹਨਾਂ ਨੇ ਵੈਲਫੇਅਰ ਹੀ ਲੈਣੀ ਆ, ਉਹਨਾਂ ਨੇ ਕੰਮ ਨਹੀਂ ਕਰਨਾ, ਬਸ ਰੌਲਾ ਪਾਉਣਾ ਵੀ ਸਾਡਾ ਕੰਮ ਜਿਹੜਾ ਉਹਨਾਂ ਨੇ ਖੋਲਿਆ ਹੈਗਾ। ਕੰਮ ਨਾ ਮਿਲਣ ਕਰਕੇ ਕਹਿੰਦੇ ਵੀ ਉੱਥੇ ਦੇ ਕਿਸਾਨਾਂ ਨੂੰ ਬਹੁਤ ਵੱਡੀ ਮੁਸ਼ਕਲ ਆਈ। ਉੱਥੇ ਕੀ ਹੋਇਆ ਵੀ ਫਲੋਰੀਡਾ ਤੋਂ ਜਿਹੜੇ ਲੋਕ ਆ ਨੱਸ ਕੇ ਜਾਰਜੀਆ ਜਾਂ ਹੋਰ ਇਲਾਕਿਆਂ ਦੇ ਵਿੱਚ ਚਲੇ ਗਏ, ਜਿੱਥੇ ਉਹਨਾਂ ਨੂੰ ਇਹ ਪਤਾ ਸੀ ਵੀ ਇਸ ਤਰੀਕੇ ਦੀ ਸ਼ਾਇਦ ਛਾਪੇਮਾਰੀ ਜਿਹੜੀ ਉਹ ਨਹੀਂ ਹੋਊਗੀ। ਸੋ ਹੁਣ ਬਹੁਤ ਸਾਰੇ ਕਿਸਾਨ ਉਸੇ ਤਰੀਕੇ ਦੇ ਨਾਲ ਉਹ ਕਹਿੰਦੇ ਵੀ ਬੜੀ ਇੱਕ ਮੁਸ਼ਕਲ ਦੇ ਵਿੱਚ ਫਸੇ ਪਏ ਆ ਵੀ ਉਹਨਾਂ ਨੂੰ ਕੰਮ ਕਰਾਉਣ ਦੇ ਲਈ ਤੇ ਕ੍ਰੌਪਸ ਨੂੰ ਹਾਰਵੈਸਟ ਕਰਨ ਦੇ ਲਈ ਜਿਹੜੇ ਲੋਕ ਆ ਉਹ ਨਹੀਂ ਲੱਭ ਰਹੇ ਹੈਗੇ। H2A ਜਿਹੜਾ ਗੈਸਟ ਵਰਕਰ ਵੀਜ਼ਾ ਹੁੰਦਾ ਆ, ਉਹਦੇ ਤੇ ਆਉਂਦੇ ਨੇ ਲੋਕ, ਪਰ ਇੰਨੇ ਜ਼ਿਆਦਾ ਨਹੀਂ ਹੁੰਦੇ ਵੀ ਸਾਰੇ ਅਮਰੀਕਾ ਦੇ ਵਿੱਚ ਜਿਹੜੇ ਉਹ ਕੰਮ ਜਿਹੜੇ ਉਹਨਾਂ ਨੂੰ ਮਿਲ ਜਾਣ। ਸਭ ਨੂੰ ਹੀ ਪਤਾ ਆ ਵੀ ਇਸ ਮਾਮਲੇ ਦੇ ਵਿੱਚ ਜਿਹੜੇ ਅਮਰੀਕਾ 'ਚ ਲੋਕ ਰਹਿ ਰਹੇ ਨੇ, ਜਿਹੜਾ ਇਮੀਗ੍ਰੈਂਟ ਆਇਆ ਆ, ਉਹੀ ਸਭ ਤੋਂ ਜ਼ਿਆਦਾ ਇਸ ਦੇ ਵਿੱਚ ਕੰਮ ਜਿਹੜਾ ਉਹ ਕਰ ਰਿਹਾ ਹੁੰਦਾ ਆ। ਪਰ ਇਹ ਹੁਣ ਡਰ ਦੇ ਮਾਹੌਲ ਦੇ ਵਿੱਚ ਕੁਝ ਸਮਾਂ ਤਾਂ ਜਿਹੜਾ ਇਹਨਾਂ ਸਾਰਿਆਂ ਨੂੰ ਹੀ ਇਹ ਜਿਹੜੀਆਂ ਮੁਸ਼ਕਲਾਂ ਆ ਜਿਹੜੀਆਂ ਝੱਲਣੀਆਂ ਪੈਣਗੀਆਂ। ਇਹ ਲੰਮਾ ਸਮਾਂ ਚੱਲਦੀਆਂ ਆ ਜਾਂ ਥੋੜੇ ਸਮੇਂ ਲਈ ਆ, ਇਹ ਹੁਣ ਦੇਖਣ ਵਾਲੀ ਗੱਲ ਰਹੇਗੀ। ਸੋ ਲਾਸ ਐਂਜਲਸ ਟਾਈਮ ਨੇ ਐਂਡ ਦੇ ਵਿੱਚ ਜਿਹੜਾ ਆਰਟੀਕਲ ਅੱਜ ਲਿਖਿਆ ਆ, ਉਹਦੇ ਵਿੱਚ ਉਹਨਾਂ ਨੇ ਕਿਹਾ ਜਿਹੜਾ ਅਰਨੈਸਟੋ ਕੈਂਪਸ ਜਿਹੜਾ ਉਸ ਪਿਕਅਪ ਦਾ ਡਰਾਈਵਰ ਸੀ ਜੋ ਗਾਰਡਨਿੰਗ ਸਰਵਿਸ ਕਰਦਾ ਆ, US ਸਿਟੀਜ਼ਨ ਆ, ਨੈਚੁਰਲਾਈਜ਼ਡ 10 ਸਾਲਾਂ ਤੋਂ ਵੱਧ ਆ। ਉਹਨੇ ਜਿਹੜਾ ਲੋਕਲ KGET TV ਆ ਉਹਦੇ ਨਾਲ ਇੰਟਰਵਿਊ ਵੀ ਕੀਤੀ ਆ। ਉਹਨੇ ਕਿਹਾ ਵੀ ਜਦੋਂ ਮੈਨੂੰ ਰੋਕਿਆ ਗਿਆ, ਮੇਰੇ ਨਾਲ ਦੇ ਬੰਦੇ ਨੂੰ ਪੇਪਰ ਮੰਗੇ ਗਏ ਤੇ ਕਹਿੰਦਾ ਵੀ ਮੈਂ ਕਿਹਾ ਵੀ ਇਹ ਜਿਹੜਾ ਨਾਲ ਦਾ ਮੇਰੇ ਬੰਦਾ EMPLOYEE ਆ, ਉਸਨੇ ਆਲਰੇਡੀ ਅਸਾਈਲਮ ਅਪਲਾਈ ਕੀਤਾ ਤੇ ਉਹਦੀ ਹੀਅਰਿੰਗ ਆਉਣ ਵਾਲੀ ਹੈਗੀ ਆ। ਪਰ ਸੇਮ ਟਾਈਮ ਤੇ ਇੱਕ ਏਜੰਟ ਨੇ ਉਹਦੇ ਜਿਹੜੇ ਟਾਇਰ ਸਲੈਸ਼ ਕਰ ਦਿੱਤੇ, ਤੇ ਜਦੋਂ ਡਰਾਈਵਰ ਕੈਂਪਸ ਨੇ ਏਜੰਟ ਨੂੰ ਪੁੱਛਿਆ ਵੀ ਤੂੰ ਕਾਹਤੇ ਮੇਰੇ ਯਾਰ ਟਾਇਰ ਸਲੈਸ਼ ਕੀਤੇ ਆ, ਕਹਿੰਦਾ ਵੀ ਆਈ ਐਮ ਨਾਟ ਗੋਇੰਗ ਟੂ ਆਰਗੂ ਵਿਦ ਯੂ ਡਿਡ ਵਾਟ ਯੂ ਡਿਡ, ਆਈ ਡਿਡ ਵਾਟ ਆਈ ਡਿਡ। ਸੋ ਬਾਅਦ ਦੇ ਵਿੱਚ ਉਹਨਾਂ ਨੇ ਵੈਰੀਫਾਈ ਵੀ ਕੀਤਾ ਵੀ ਉਹ US ਸਿਟੀਜ਼ਨ ਸੀ, ਤੇ ਉਸ ਨੂੰ ਕਹਿੰਦੇ ਵੀ ਅਸੀਂ ਅਰੈਸਟ ਇਸ ਕਰਕੇ ਕੀਤਾ ਸਸਪੀਸ਼ਨ ਆਫ ਏਲੀਅਨ ਸਮਗਲਿੰਗ, ਤੇ ਕੈਂਪਸ ਨੂੰ 4 ਘੰਟਿਆਂ ਬਾਅਦ ਚ ਛੱਡ ਦਿੱਤਾ ਗਿਆ। ਸੋ ਜਿਹੜੀ ਮੈਂ ਪਹਿਲਾਂ ਸ਼ੁਰੂਆਤ ਦੇ ਵੇਲੇ ਜਦੋਂ ਖਬਰਾਂ ਸਾਂਝੀਆਂ ਕੀਤੀਆਂ ਸੀ ਉਸ ਵੀ ਤੁਸੀਂ ਜੀ ਏਲੀਅਨ ਸਮਗਲਿੰਗ ਕਰ ਰਹੇ ਹੈਗੇ, ਵੀ ਕਾਰ 'ਚ ਜਾ ਰਹੇ 4 ਜਣੇ, ਆਪਣੇ ਵਰਗਾ ਕੋਈ ਬੰਦਾ ਆ, ਆਪਾਂ ਕਿਹੜੇ ਫੇਸ ਤੋਂ ਤੁਹਾਨੂੰ ਪਤਾ ਲੱਗ ਜਾਂਦਾ ਵੀ ਉਹਨੇ ਗੋਰੇ ਨੂੰ ਥੋੜਾ ਰੋਕਣਾ, ਹੁਣ ਕਿਸੇ ਨੂੰ ਰੋਕੂਗੇ ਤਾਂ ਸਾਡੇ ਵਰਗਿਆਂ ਨੂੰ ਹੀ ਨਾ, ਜਿਨ੍ਹਾਂ ਦੇ ਕਲਰ ਜਿਹੜੇ ਹੈਗੇ ਆ ਉਸ ਹਿਸਾਬ ਨਾਲ, ਤੇ ਪ੍ਰੋਫਾਈਲ ਕੀਤਾ ਜਾਊਗਾ, ਡਿਸਕ੍ਰਿਮੀਨੇਸ਼ਨ ਜਿਹਨੂੰ ਕਹਿ ਦਿੰਦੇ ਆ। ਹਾਂਜੀ ਜੀ,
ਸੋ ਉਸ ਕਰਕੇ ਜਿਹੜੇ ਆ ਉਹ ਕਹਿੰਦੇ ਵੀ ਏਲੀਅਨ ਸਮਗਲਿੰਗ ਦੇ ਵਿੱਚ ਮੈਂ ਤੁਹਾਨੂੰ ਰੋਕਿਆ ਸੀ, 4 ਘੰਟੇ ਉਹਨੂੰ ਫੜ ਕੇ ਉਹਦੇ ਟਰੱਕ ਦੇ ਟਾਇਰ ਵੀ ਸਲੈਸ਼ ਕਰਤੇ, ਬਾਅਦ ਚ ਛੱਡਿਆ ਗਿਆ। ਇਹ ਹੁਣ ਦੇਖੋ ਹਰਜੋਤ ਸਿੰਘ ਜੀ, ਇਹੋ ਜਿਹੀਆਂ ਖਬਰਾਂ ਨਾਲ ਡਰ ਦਾ ਮਾਹੌਲ ਕਿੱਦਾਂ ਹੋਣਾ ਜੀ। ਉਹ ਹੁਣ ਤੁਹਾਡੇ ਨਾਲ ਕੋਈ ਗੱਡੀ ਜਾ ਕੇ ਬਹਿੰਦਾ, ਹੁਣ ਤੁਸੀਂ ਪਹਿਲਾਂ ਕਾਗਜ਼ ਚੈੱਕ ਕਰਨੇ ਆ ਜੀ। ਹੁਣ ਤੁਹਾਡੇ ਰਿਸ਼ਤੇਦਾਰ ਆ, ਦੋਸਤ ਮਿੱਤਰ ਆ, ਕਿੰਨੇ ਆ, ਕਿੱਦਾਂ ਦਾ ਮਾਹੌਲ ਜਿਹੜਾ ਇੱਥੇ ਸਿਰਜ ਹੋ ਰਿਹਾ ਆ। ਇਹ ਇੱਕ ਨਵੇਂ ਤਰੀਕੇ ਦੀ ਜਿਹੜੀ ਇਸ ਟਾਈਮ ਕਹਿੰਦੇ ਵੀ ਸਵੇਰ ਚੜੀ ਆ, ਇਹਦਾ ਹੁਣ ਅੱਗੇ ਪਤਾ ਨਹੀਂ ਕੀ ਜਿਹੜਾ ਬਣਨਾ ਆ। ਬੱਦਲ ਜਿਹੜੇ ਆ ਬਹੁਤ ਜ਼ਿਆਦਾ ਇਸ ਟਾਈਮ ਕਹਿ ਲਓ ਵੀ ਛਾਏ ਪਏ ਨੇ, ਕਦੋਂ ਛੱਟਣਗੇ, ਕਦੋਂ ਇਹ ਹੋਊਗਾ, ਇਹ ਸਾਰੀਆਂ ਚੀਜ਼ਾਂ। ਪਰ ਚਲੋ ਕੋਈ ਨਹੀਂ, ਸਾਰੇ ਲੋਕਾਂ ਨੇ ਵੋਟ ਪਾ ਕੇ ਉਹਨੂੰ ਜਿਤਾਇਆ ਤੇ ਹੁਣ ਉਹਦੇ ਨਤੀਜੇ ਵੀ ਜਿਹੜੇ ਆ ਉਹਦੇ ਨਾਲ ਦੇ ਨਾਲ ਹੀ ਆ। ਕੁਛ ਜਿਹੜੇ ਕਿਸੇ ਨੂੰ ਆਪ ਨੂੰ ਭੁਗਤਣੇ ਪੈਣਗੇ ਜਾਂ ਕਈਆਂ ਨੂੰ ਕਿਸੇ ਹੋਰ ਨੂੰ ਭੁਗਤਣੇ ਪੈਣਗੇ, ਕਈਆਂ ਨੂੰ ਇਹ ਚੰਗੀ ਲੱਗੂਗੀ, ਕਈਆਂ ਨੂੰ ਇਹ ਚੀਜ਼ ਮਾੜੀ ਲੱਗੂਗੀ। ਇਹ ਦੋਨੋਂ ਪਾਸੇ ਹੀ ਜਿਹੜਾ ਕੰਮ ਚੱਲਣਾ ਹੀ ਚੱਲਣਾ ਹੈ ਜੀ। ਸੋ ਪਰ ਇਹ ਆ ਵੀ ਇਹ ਹੁਣ 100% ਮਾਹੌਲ ਜਿਹੜਾ ਇਸ ਟਾਈਮ ਇਮੀਗ੍ਰੇਸ਼ਨ ਨੂੰ ਲੈ ਕੇ ਪੂਰਾ ਜਿਹੜਾ ਡਰ ਵਾਲਾ ਆਉਂਦੇ ਕੁਛ ਮਹੀਨੇ ਤਾਂ ਜਿਹੜਾ ਇਦਾਂ ਦਾ ਹੀ ਰਹਿਣ ਵਾਲਾ ਹੈਗਾ ਆ। ਹੁਣ ਤੁਸੀਂ ਦੇਖੋ ਵੀ ਉਹ ਕਹਿੰਦੇ ਵੀ ਅਸੀਂ ਤਾਂ ਉਹਨਾਂ ਅਧਿਕਾਰੀਆਂ ਨੂੰ ਨਹੀਂ ਬਖਸ਼ਣਾ ਜਿਹੜੇ ਇਮੀਗ੍ਰੇਸ਼ਨ ਦੀ ਮਦਦ ਜਿਹੜੀ ਉਹ ਨਹੀਂ ਕਰਨਗੇ, ਚਾਹੇ ਉਹਨਾਂ ਦੇ ਆਪਣੇ ਆ, ਉਹਨਾਂ ਦੇ ਕਹਿ ਲਓ ਵੀ ਸਟੇਟਸ ਨੇ ਜਾਂ ਸਿਟੀਜ਼ ਨੇ ਖੁਦ ਫੈਸਲੇ ਲਏ ਆ ਵੀ ਭਾਈ ਅਸੀਂ ਇਹਨਾਂ ਦੇ ਨਾਲ ਮਦਦ ਜਿਹੜੀ ਉਹ ਨਹੀਂ ਕਰਨੀ। ਹੁਣ ਉਹਨਾਂ ਅਧਿਕਾਰੀਆਂ ਦੇ ਵੀ ਹੱਥ ਦੋਨੋਂ ਪਾਸੇ ਜਿਹੜੇ ਆ ਉਹ ਫਸ ਜਾਣੇ ਆ, ਕਿਧਰੇ ਪਾਸੇ ਨੂੰ ਜਿਹੜੇ ਉਹ ਖਿੱਚ ਹੋਣੇ ਆ। ਬਹੁਤ ਕੁਛ ਜਿਹੜਾ ਇੱਥੇ ਦੇਖਣ ਨੂੰ ਖਿੱਚੋਤਾਣ ਜਿਹੜੀ ਉਹ ਇਸ ਟਾਈਮ ਦੇਖਣ ਨੂੰ ਮਿਲੂਗੀ। ਤੇ ਇੱਕ ਜਾਂਦੇ ਗੁੱਡ ਖਬਰ ਜ਼ਰੂਰ ਦੱਸ ਦਿੰਦੇ ਆ ਵੀ ਇੱਕ ਜੁਆਇੰਟ ਵੈਂਚਰ ਜੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਵੱਲੋਂ ਅਨਾਉਂਸ ਕੀਤਾ ਗਿਆ ਸਟਾਰਗੇਟ ਕਰਕੇ, ਜਿਹਦੇ ਵਿੱਚ ਚੈਟ GPT, ਮੇਕਰ, ਓਪਨ AI, 3 ਦੁਨੀਆ ਦੇ ਅਮਰੀਕਾ ਦੇ ਜਿਹੜੇ ਅਮੀਰ ਆਦਮੀ ਹੈਗੇ ਆ ਵੱਖ-ਵੱਖ ਕੰਪਨੀਆਂ ਦੇ, ਔਰੇਕਲ ਦੇ CEO ਸੀ, ਸੌਫਟਬੈਂਕ ਦਾ CEO, AI ਦਾ, ਤੇ ਉਹਨਾਂ ਨੇ ਰਲ ਕੇ $500 ਬਿਲੀਅਨ ਪਲੈਜ ਕੀਤਾ ਹੈਗਾ ਆ ਵੀ ਅਮਰੀਕਾ ਦੇ ਵਿੱਚ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਇਨਵੈਸਟਮੈਂਟ ਦੇ ਵਿੱਚ ਇਹ ਮਨੀ ਨੂੰ ਇਨਵੈਸਟ ਕਰਨ ਜਾ ਰਹੇ ਆ। ਵੱਡਾ ਜਿਹੜਾ ਇਨਫਰਾਸਟ੍ਰਕਚਰ USA ਦੇ ਵਿੱਚ ਬਣਨਾ ਹੈਗਾ। ਸੋ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਸੁਣਦੇ ਆ, ਤੁਹਾਡੇ ਬੱਚੇ ਯੂਨੀਵਰਸਿਟੀ ਜਾਂਦੇ ਆ, ਕਾਲਜ ਜਾਂਦੇ, ਸਕੂਲ ਜਾਂਦੇ ਆ, ਇਸ ਵੇਲੇ ਮੇਨ ਫੋਕਸ ਤੁਹਾਡਾ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਹੋਣਾ ਚਾਹੀਦਾ। ਇਹਦੇ ਵਿੱਚ ਜੌਬਸ ਆਉਣ ਵਾਲੇ ਸਮੇਂ 'ਚ ਬਹੁਤ ਆਉਣਗੀਆਂ। ਕੱਲ ਲੈਰੀ ਐਲੀਸਨ ਜਿਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਨਾਲ ਪ੍ਰੈਸ ਕਾਨਫਰੰਸ ਕਰਦੇ ਸੀ, ਉਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਮੈਡੀਕਲ ਫੀਲਡ ਦੇ ਵਿੱਚ ਚੇਂਜ ਆ ਰਹੀ ਆ, ਵੀ ਕਿਤੇ ਰਿਮੋਟ ਏਰੀਏ ਦੇ ਵਿੱਚ ਮੰਨ ਲਓ ਵੀ ਕਿਸੇ ਰੂਰਲ ਏਰੀਏ ਦੇ ਵਿੱਚ ਇੱਕ ਮਾੜਾ ਜਿਹਾ ਡਾਕਟਰ ਵੀ ਰਹਿੰਦਾ ਆ, ਉਹ ਇਸ ਦੇ ਨਾਲ ਜਿਹੜਾ ਚਾਹੇ ਕੋਈ ਸਟੈਨਫੋਰਡ ਕੈਂਸਰ ਦਾ ਇਲਾਜ ਕਰਦਾ, ਚਾਹੇ ਉਹ ਪਿੰਡ 'ਚ ਕਰਦਾ, ਉਹਨੂੰ ਸੇਮ ਜਿਹੜੀ ਟੈਕਨੋਲੋਜੀ ਦੇ ਨਾਲ ਉਹ ਫਿਗਰ ਆਊਟ ਕਰ ਸਕਦਾ ਹੈਗਾ। ਸੇਮ ਟੈਕਨੋਲੋਜੀ ਦੇ ਨਾਲ ਕਿਹੜੇ ਜਿਹੜੇ ਦਵਾਈ ਵਰਤਣੀ ਆ, ਸਾਰਾ ਕੁਛ, ਇਹ ਬਹੁਤ ਕੁਛ ਜਿਹੜਾ ਚੇਂਜ ਹੋਣ ਜਾ ਰਿਹਾ। ਸੋ ਇਹ ਇੱਧਰ ਨੂੰ ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਅਨਾਉਂਸ ਕੀਤਾ ਵੀ 100,000 ਤੋਂ ਵੱਧ ਜੌਬਸ AI ਦੇ ਵਿੱਚ ਕ੍ਰੀਏਟ ਹੋਣਗੀਆਂ। ਬਹੁਤ ਸਾਰੀਆਂ ਲੂਜ਼ ਵੀ ਹੋਣਗੀਆਂ, ਪਰ ਇਸ ਫੀਲਡ ਦੇ ਵਿੱਚ ਕ੍ਰੀਏਟ ਹੋਣਗੀਆਂ। ਸੋ ਫੋਕਸ ਰੱਖੋ ਆਪਣੇ ਬੱਚਿਆਂ ਨੂੰ, ਜਿਹੜੇ ਇਸ ਫੀਲਡ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਇਨਵੋਲਵ ਕਰੋ। ਰਾਜਕਨਵੀਰ ਸਿੰਘ ਹੁਣੀ ਤੇ ਹਰਵਿੰਦਰ ਸਿੰਘ ਕੰਗ ਕਾਫੀ ਲੰਮੇ ਸਮੇਂ ਤੋਂ ਜਿਹੜਾ ਸਾਡਾ ਪ੍ਰੋਗਰਾਮ ਹੁੰਦਾ ਟੈਕਨੋਲੋਜੀ ਵਾਲਾ, ਉਹਦੇ ਵਿੱਚ ਦੱਸਦੇ ਆਏ ਹੈਗੇ ਆ। ਸੋ ਵੱਧ ਤੋਂ ਵੱਧ ਉਸ ਪ੍ਰੋਗਰਾਮ ਨੂੰ ਵੀ ਦੇਖਿਆ ਕਰੋ, ਸੁਣਿਆ ਕਰੋ ਜੀ। ਬਿਲਕੁਲ। ਤੇ ਜਾਂਦੇ ਦੱਸਦੇ ਜੀ ਇਸ ਮਾਮਲੇ ਦੇ ਵਿੱਚ ਈਲਨ ਮਸਕ ਨਾਰਾਜ਼ ਆ, ਕਿਉਂਕਿ ਸੈਮ ਐਲਟਮੈਨ ਦੇ ਨਾਲ ਮਿਲ ਕੇ ਟਰੰਪ ਹੋਣਾ ਨੇ ਇਹ ਜਿਹੜਾ ਸਮਝੌਤਾ ਕੀਤਾ ਆ। ਸੋ ਇਹਨਾਂ ਦੀ ਆਪਸ ਦੇ ਵਿੱਚ ਕੁੰਡੀਆਂ ਵਾਂਗੂ ਸਿੰਘ ਫਸੇ ਨੇ, ਈਲਨ ਮਸਕ ਦੇ ਓਪਨ AI ਦੇ ਤੇ ਜਿਹੜਾ ਸੈਮ ਐਲਟਮੈਨ ਦੇ। ਤੇ ਹੁਣ ਦੇਖੋ ਉਹਦੇ ਵਿੱਚ ਕੀ ਬਣਦਾ। ਉਹ ਕਹਿੰਦਾ ਵੀ ਇਹਨਾਂ ਕੋਲ ਪੈਸੇ ਨਹੀਂ ਹੈਗੇ, ਇਹ ਐਵੇਂ ਜਿਹੜਾ ਰੌਲਾ ਜਿਹੜਾ ਉਹ ਪਾ ਰਹੇ ਆ। ਸੋ ਦੇਖੋ ਕੀ ਬਣਦਾ। ਇੱਕ ਹੋਰ ਚੀਜ਼ ਦੱਸ ਜਾਈਏ, ਜਿਹੜਾ ਲਿੰਕਨ ਰਾਇਲੀ ਸੀਗਾ, ਲਿੰਕਨ ਰਾਇਲੀ ਬਿੱਲ ਆ, ਸੈਨੇਟ ਦੇ ਵਿੱਚ ਪਾਸ ਹੋਣ ਤੋਂ ਬਾਅਦ ਚ ਉਹਦੇ ਵਿੱਚ ਜਿਹੜੇ ਚੇਂਜਿਸ ਹੋਏ ਸੀ ਉਸ ਨੂੰ ਪਾਸ ਕਰਾਉਣ ਦੇ ਲਈ ਮੁੜ ਦੁਬਾਰਾ ਇਸ ਨੂੰ ਹਾਊਸ ਦੇ ਵਿੱਚ ਘੱਲਿਆ ਜਾਊਗਾ। ਤੇ ਹਾਊਸ ਚ ਪਾਸ ਹੋਣ ਤੋਂ ਬਾਅਦ ਕਹਿੰਦੇ ਵੀ ਇਹ ਜਲਦ ਹੀ ਸਾਈਨ ਹੋਣ ਦੇ ਲਈ ਟਰੰਪ ਹੋਣਾ ਹੋ ਜਾਊਗਾ ਤੇ ਟਰੰਪ ਹੁਣੀ ਝੱਟ ਇਸ ਦੇ ਤੇ ਸਾਈਨ ਕਰਨਗੇ। ਸੋ ਜਿਹੜਾ ਵੀ ਕੋਈ ਅਨਡਾਕੂਮੈਂਟਡ ਸ਼ਾਪ ਲਿਫਟਿੰਗ ਤੋਂ ਲੈ ਕੇ ਛੋਟੀ ਤੋਂ ਛੋਟੀ ਚੀਜ਼ ਤੋਂ ਲੈ ਕੇ ਵੱਡੀ ਤੋਂ ਵੱਡੀ ਚੀਜ਼ ਜਿਹੜੀ ਕੋਈ ਜੁਰਮ ਕਰਦਾ ਆ, ਉਹ ਡੈਪੋਟੇਸ਼ਨ ਦੇ ਲਈ ਕਹਿੰਦੇ ਵੀ ਐਲੀਜੀਬਲ ਇੱਕ ਹਿਸਾਬ ਦੇ ਨਾਲ ਉਹਨਾਂ ਨੇ ਉਸ ਦੇ ਤਹਿਤ, ਇਸ ਲਾਅ ਦੇ ਤਹਿਤ ਜਿਹੜਾ ਹੋ ਜਾਣਾ ਆ। ਸੋ ਮਾਹੌਲ ਹੋਰ ਪਾਸਿਓਂ ਵੀ ਜਿਹੜਾ ਆ ਉਹ ਨਾਲ ਦੇ ਨਾਲ ਲਾਅਜ਼ ਦੇ ਵਿੱਚ ਐਗਜ਼ੈਕਟਿਵ ਆਰਡਰਸ ਵੱਖਰੇ, ਇੱਕ ਕਾਨੂੰਨ ਦੇ ਰੂਪ ਦੇ ਵਿੱਚ ਵੀ ਇੱਕ ਪੱਕੇ ਤੌਰ ਦੇ ਉੱਤੇ ਡਿਪੋਰਟ ਕਰਨ ਦਾ ਇੱਕ ਰਾਹ ਆ, ਉਹ ਨਵਾਂ ਹੋਣ ਜਾ ਰਿਹਾ ਆ। ਜਿੰਨੇ ਵੀ ਕ੍ਰਿਮੀਨਲਸ ਆ ਉਹ ਬਾਈ ਕ੍ਰਿਮੀਨਲ ਐਕਟੀਵਿਟੀ ਜਿਹੜੀ ਉਹ ਬੰਦ ਕਰੋ, ਸਿੱਧੇ ਹੋ ਕੇ ਜਿਹੜਾ ਉਹ ਲਾ ਅਬਾਈਡਿੰਗ ਬਣ ਕੇ ਜਿਹੜਾ ਉਹ ਕੰਮ ਕਰਨਾ ਜਿਹੜਾ ਉਹ ਸ਼ੁਰੂ। ਕੱਲਾ ਕ੍ਰਿਮੀਨਲ ਨਹੀਂ ਰਾਜਕਨਵੀਰ ਸਿੰਘ ਜੀ, ਛੋਟੀ ਜਿਹੀ ਚੋਰੀ ਵੀ ਕੀਤੀ। ਹਾਂਜੀ, ਉਹੀ ਜਿਹੜਾ ਵੀ ਕੋਈ ਕ੍ਰਾਈਮ ਆ, ਮਤਲਬ ਬੇਸਿਕਲੀ ਕਿਸੇ ਵੀ ਤਰੀਕੇ ਦਾ ਕੋਈ ਕ੍ਰਾਈਮ ਆ,
ਵੀ ਉਹ ਕ੍ਰਾਈਮ ਕਰਨੇ ਬੰਦ ਕਰੋ। ਵੈਸੇ ਤਾਂ ਕਿਸੇ ਨੂੰ ਵੀ ਨਹੀਂ ਕਰਨਾ ਚਾਹੀਦਾ, ਪਰ ਜਿਨ੍ਹਾਂ ਦਾ ਹਜੇ ਇਮੀਗ੍ਰੇਸ਼ਨ ਦਾ ਕੋਈ ਪ੍ਰੋਬਲਮ ਚੱਲ ਰਹੀ ਹੈਗੀ ਆ, ਸਿਟੀਜ਼ਨ ਨਹੀਂ ਬਣੇ ਹੈਗੇ, ਉਹਨਾਂ ਲਈ ਬਹੁਤ ਖਤਰਨਾਕ ਆ। ਸਾਰਿਆਂ ਲਈ। ਇੱਕ ਹੋਰ ਚੀਜ਼ ਜਿਹੜੀ ਹਰਜੋਤ ਸਿੰਘ ਜੀ ਦੱਸ ਜਾਈਏ, ਥੋੜੇ ਜਿਹੜੇ ਕੁਛ ਹੀ ਕਹਿ ਲਓ ਵੀ ਦਿਨਾਂ ਦੇ ਵਿੱਚ ਚੇਂਜਸ ਜਿਹੜੇ ਉਹ ਦੇਖਣ ਨੂੰ ਮਿਲ ਰਹੇ ਆ। ਕੱਲ ਫਰੈਜ਼ਨੋ ਦੀ ਨੇਬਰਹੁੱਡ ਐਪ ਦੇ ਉੱਤੇ ਇੱਕ ਜਿਹੜੀ ਪੋਸਟ ਆ ਉਹ ਦੇਖੀ ਗਈ। ਜਿਹੜੇ ਫਰੈਜ਼ਨੋ ਦੇ ਇਲਾਕੇ ਦੇ ਵਿੱਚ, ਕਲੋਵਿਸ ਦੇ ਇਲਾਕੇ ਦੇ ਵਿੱਚ ਜਿਹੜੀ ਉਹ ਪੋਸਟ ਸ਼ੇਅਰ ਹੋਈ ਸੀ, ਕਹਿੰਦੇ ਵੀ ਇੱਥੇ ਗੱਡੀਆਂ ਜਿਹੜੀਆਂ ਆ ਬਹੁਤ ਘੁੰਮ ਰਹੀਆਂ। ਉਹਨੇ ਸਪੈਸ਼ਲ ਜਿਹੜਾ ਲਿਖਿਆ ਸੀ, ਕਹਿੰਦੇ ਹਰਿਆਣੇ ਵਾਲਾ ਉਹਦੇ ਉੱਤੇ ਉਹਨਾਂ ਨੇ ਲਿਖਿਆ ਆ, ਕੋਈ ਕਹਿੰਦੇ ਵੀ ਕੁੜੀ ਹੋਵੇ, ਕੋਈ ਬੀਬੀ ਹੋਵੇ, ਉਹਦਾ ਪਿੱਛਾ ਕਰਨੋਂ ਨਹੀਂ ਹਟਦੇ। ਇਹ ਮਾਹੌਲ ਜਿਹੜਾ ਹੈ ਨਾ, ਵੇਖੀ ਜਾਵੇ ਸਾਫ਼ ਕਰ ਦੇਣੇ ਇਹਨਾਂ ਨੇ ਹੁਣ। ਇਹ ਹਾਲਾਤ ਬਹੁਤ ਚੇਂਜ ਹੋਣ ਜਾ ਰਹੇ ਆ। ਇਹ ਜਿਹੜੀਆਂ ਇਸ ਤਰੀਕੇ ਦੀਆਂ ਪੁੱਠੀਆਂ ਹਰਕਤਾਂ ਕਰਨੀਆਂ, ਈਵ ਟੀਜ਼ਿੰਗ, ਜਿਹੜੇ ਕਰਤੂਤਾਂ, ਸਟਾਕਿੰਗ ਕ੍ਰਾਈਮ ਆ ਯੂਐਸਏ, ਬਹੁਤ ਵੱਡਾ ਕ੍ਰਾਈਮ। ਪਤਾ ਨਹੀਂ ਵੀ ਸਟਾਕਿੰਗ ਕੀ ਹੁੰਦਾ। ਜੇ ਤੁਸੀਂ ਕਿਸੇ ਨੂੰ ਫੋਲੋ ਕਰ ਰਹੇ ਆ ਉਹਦੀ ਮਰਜ਼ੀ ਤੋਂ ਬਿਨਾ, ਉਹਨੂੰ ਸਟਾਕਿੰਗ ਕਹਿੰਦੇ ਆ। ਬਿਲਕੁਲ। ਤੇ ਉਹ ਕੰਮ ਕਹਿੰਦੇ ਵੀ ਬਹੁਤ ਜ਼ਿਆਦਾ ਨੇਬਰਹੁੱਡਸ 'ਚ ਹੋ ਰਿਹਾ। ਲੋਕ ਦੁਖੀ ਆਏ ਪਏ ਨੇ ਤੇ ਇਹਨਾਂ ਦੇ ਉੱਤੇ ਹੁਣ ਸ਼ਿਕੰਜਾ ਜਿਹੜਾ ਉਹ ਕੱਸਿਆ ਹੀ ਜਿਹੜਾ ਉਹ ਜਾਣਾ ਆ। ਆਪਾਂ ਨੂੰ ਦੱਸਿਆ ਹੀ ਆ ਟਰਕੀਆਣਾ ਹੋਣਾ ਨੇ, ਜਿਹੜੇ ਵਕੀਲ ਆ, ਵੀ ਕਿਸ ਤਰੀਕੇ ਦੇ ਪਹਿਲੋਂ ਨਹੀਂ ਸੀ ਉਹ ਜਿਹੜੇ ਕੇਸ ਸਾਹਮਣੇ ਆਉਂਦੇ, ਵੀ ਕਿੰਨੇ ਜ਼ਿਆਦਾ ਜਿਹੜੇ ਕ੍ਰਾਈਮ ਵਾਲੇ ਕੇਸ ਆ ਉਹ ਜਿਹੜੇ ਇਸ ਟਾਈਮ ਸਾਹਮਣੇ ਆ ਰਹੇ ਆ, ਵੀ ਇਦਾਂ ਦੀਆਂ ਪੁੱਠੀਆਂ ਹਰਕਤਾਂ ਕਰਨੋਂ ਭਾਈ ਬਾਜ਼ ਆ ਜਾਓ। ਇਹ ਹੁਣ ਮਾਹੌਲ ਟੋਟਲੀ ਜਿਹੜਾ ਉਹ ਚੇਂਜ ਹੋ ਚੁੱਕਾ ਹੈਗਾ ਆ।